हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਕਰਦੇ ਆ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਜੀ। ਤੇ ਅੱਜ ਹੈਗੀ ਆ ਜੀ ਦਸੰਬਰ ਦੀ 23 ਤਰੀਕ। ਤੇ ਅੱਜ ਮੌਸਮ, ਜੇ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰੀਏ ਨਾ, ਮੌਸਮ ਅੱਜ ਬਹੁਤ ਸੋਹਣਾ। ਬਾਜ ਪਾਸੇ ਤਾਂ ਲੋਕ ਕਹਿੰਦੇ ਆ ਵੀ ਮੀਂਹ ਵੀ ਮੰਗਦੇ ਆ ਭਾਈ ਜਾਨ, ਤੇ ਇਹ ਗੱਲ ਆ। ਤੇ ਬਾਜ ਲੋਕ ਧੁੱਪ ਮੰਗਦੇ ਆ। ਤੇ ਸਾਰੇ ਮੌਸਮ ਰੱਬ ਦੇ ਜਿਹੜੇ ਆ ਨਾ ਉਹ ਸੋਹਣੇ ਹੀ ਹੁੰਦੇ ਆ। ਮੀਂਹ ਵਾਲੇ ਵੀ ਸੋਹਣੇ ਆ, ਧੁੱਪ ਵਾਲੇ ਵੀ ਸੋਹਣੇ ਆ। ਸਿਰਫ ਇੰਨੀ ਗੱਲ ਆ ਵੀ ਉਹਦੇ 'ਚ ਰਹਿਮਤ ਸ਼ਾਮਲ ਹੋਣੀ ਚਾਹੀਦੀ ਆ ਮਾਲਕ ਦੀ। ਮਾਲਕ ਦਾ ਗੁੱਸਾ ਨਹੀਂ ਹੋਣਾ ਚਾਹੀਦਾ। ਤੇ ਅੱਜ ਨਿਕਲੀ ਹੋਈ ਆ ਜੀ ਸਵੇਰ ਸਵੇਰੇ ਪੂਰੀ ਗੱਜ ਵੱਜ ਕੇ ਧੁੱਪ ਨਿਕਲੀ ਹੋਈ ਆ। ਇਹ ਵੇਖੋ ਤੁਹਾਨੂੰ ਸੂਰਜ ਦਿਖਾਣਾ। ਸੂਰਜ ਹਲੇ ਤਾਂ ਅੱਜ ਮੂੰਹ ਵੀ ਨਹੀਂ ਕੀਤਾ ਜਾਂਦਾ ਵੀ ਐਨੇ ਉਹਦੇ ਨਾਲ ਜਨਾਬ ਜੀ। ਤੇ ਅਸੀਂ ਅੱਜ ਲਾਇਆ ਹੋਇਆ ਜੀ ਆ ਮਿਰਚਾਂ ਨੂੰ ਪਾਣੀ। ਬਸ਼ੀਰ, ਮੈਂ ਹਲੇ ਮਰੱਬੇ ਪਹੁੰਚਿਆ ਹੀ, ਉਸ ਤੋਂ ਪਹਿਲਾਂ ਹੀ ਬਸ਼ੀਰ ਨੇ ਸਾਜਰੇ ਪਾਣੀ ਜਿਹੜਾ ਨਾ ਜੀ ਲਾਇਆ ਹੋਇਆ ਸੀ। अस्सलाम वालेकुम जी। वालेकुम सलाम जी। ਬਸ਼ੀਰ ਕੀ ਕੀ ਹਾਲ ਚਾਲ ਆ? बस ठीक, अल्लाह का करम शुक्र है जी। तुसी सुनाओ। ਸੁਣਾਓ। बस ठीक आ, पानी हुन लग गया। ਮੌਸਮ ਦੀ ਸੁਣਾ। मौसम बिल्कुल अल्लाह ने हुन अज खोलता है। ਅੱਛਾ। अल्लाह पाक ने रहमत कर दी है। ਹਾਂ ਹਾਂ ते इंशाअल्लाह 4-5 धुप्पां लग गईयां ਹਾਂ। तो मौसम सेट हो जाएगा। ਆ ਤੇ ਬਾਜ ਬੰਦੇ ਬਸ਼ੀਰ ਬਾਰਿਸ਼ ਮੰਗਦੇ ਆ। ਬਾਜ ਕਹਿੰਦੇ ਆ ਵੀ ਧੁੱਪ ਨਿਕਲਣੀ ਚਾਹੀਦੀ ਆ, ਮੀਂਹ ਵੀ ਪੈਣਾ ਚਾਹੀਦਾ ਥੋੜਾ ਜਿਹਾ, ਕਿਉਂਕਿ थोड़ा पैना चाहिए बारिश। हाले बारिश की आपां नूं लोड़ नहीं। ਨਹੀਂ ਆਪਣੇ ਨਾਲ ठहर के ना। ਲਓ ਜੀ। ਸਾਡੇ ਨਾਲ ਤਾਂ ਨਹੀਂ ਨਾ ਰੱਬ ਨੇ ਉਹ ਚੱਲਣਾ ਹੈ ਵੀ ਜਿਵੇਂ ਸਾਨੂੰ ਜੇ ਲੋੜ ਹੈ ਤਾਂ ਠੀਕ ਆ, ਨਹੀਂ ਤੇ ਨਾ ਸਹੀ। ਕੀ ਹੋ ਗਿਆ ਹੁਣ? हुन इत्थे छड़ना इस कांदे नूं। ਅੱਛਾ, ਥੋੜਾ ਕਰ, ਨਹੀਂ ਤੇ ਪਿਛਲੀ ਟੋਕ ਤੇ ਪਾਣੀ ਨਹੀਂ ਚੜਨਾ। अगली बन्नण लगा ना, भर गई है। ਹਾਂ। बन दो। ਲਓ ਜੀ, ਸਾਡੇ ਵਲੌਗ ਦਾ ਜਿਹੜਾ ਆ ਆਗਾਜ਼ ਹੋ ਗਿਆ ਆ। ਤੇ ਅਸੀਂ ਇਸ ਵਲੌਗ ਦੇ ਹਿਸਾਬ ਨਾਲ ਤਕਰੀਬਨ 3-4 ਦਿਨਾਂ ਬਾਅਦ ਆਮਣੇ ਸਾਹਮਣੇ ਹੋਏ ਆ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਕੁਕਿੰਗ ਦੀ ਵੀਡੀਓ ਪਾ ਰਹੇ ਆ। ਮੌਜਾਂ ਉਹਨਾਂ ਦੀਆਂ ਲੱਗੀਆਂ ਹੋਈਆਂ ਜੀ। ਉੱਥੇ ਬੈਠੇ ਆ ਡੇਰੇ ਦੇ ਵਿੱਚ, ਨਾ ਬਾਹਰ ਨਿਕਲਣੇ ਆ। ਪੂਰੇ ਸਾਧੂ ਸੰਤ ਫਕੀਰ ਬਣੇ ਹੋਏ ਆ। ਮੈਂ ਤਾਂ ਕਈ ਵਾਰੀ ਜਾ ਕੇ ਕਹਿ ਲਿਆ। ਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਵੀ ਹੁਣ ਜਿੱਦਣ ਉਹਨਾਂ ਨੇ ਮੈਨੂੰ ਕਹਿਣਾ ਨਾ ਵੀ ਵੀਡੀਓ ਬਣਾਈਏ, ਉਦਣ ਹੀ ਆਪਾਂ ਉਹਨਾਂ ਨੂੰ ਚੁੱਕ ਕੇ ਲਿਆਉਣਾ ਆ। ਰਾਤੀ ਵੀ ਵੈਸੇ ਬੈਠੇ ਰਹੇ ਆ ਅਸੀਂ, ਇਹ ਗੱਲ ਨਹੀਂ ਹੈ। ਤੇ ਬਾਕੀ ਜੀ ਉਹ ਮਸਰੂਫ ਆ। ਉਹ ਹਲੇ ਉੱਥੇ ਆਪਣਾ ਕਿਚਨ ਜਿਹੜਾ ਆ ਉਹਨੂੰ ਟੈਟ ਕਰ ਰਹੇ ਆ ਜਨਾਬ ਜੀ। ਉਹ ਜਿਹੜਾ ਕੱਚਾ ਕੋਠਾ ਨਾ, ਉਹ ਕਹਿੰਦੇ ਪੱਕਾ ਉੱਧਰ ਬਣ ਜੂਗਾ ਨਾ, ਤੇ ਉਹਦੇ ਵਿੱਚ ਕਹਿੰਦੇ ਵੈਸੇ ਬਹਿਣ ਨੂੰ ਇਹਨੂੰ ਕਹਿੰਦਾ ਮੈਂ ਜਨਾਬ ਜੀ ਆਪਣੀ ਰਸੋਈ ਬਣਾ ਲੈਣਾ ਆ। ਤੇ ਮੈਂ ਕਿਹਾ ਜੀ ਠੀਕ ਹੈਗਾ। ਤੇ ਜੁੜੇ ਰਹੋ ਜੀ ਸਾਡੇ ਨਾਲ। ਅੱਜ ਜੋ ਹੋਊਗਾ, ਜੋ ਰੂਟੀਨ ਜਿੱਧਰ ਗਏ, ਜੋ ਹੋਇਆ, ਉਹ ਸਾਰੀ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ, ਸਵਾਦ ਵੀ ਆਊਗਾ। ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬੜੀ ਮਿਹਰਬਾਨੀ ਮੁਹੱਬਤਾਂ ਦਾ ਵੀਰਾਂ ਦੀਆਂ ਦਾ। ਤੇ ਬੜੀ ਖੁਸ਼ੀ ਦੀ ਗੱਲ ਆ, ਅਸੀਂ ਲਾਈਵ ਵੀ ਆਏ ਸੀਗੇ। ਵੀ ਤੁਹਾਨੂੰ ਵੀ ਮੁਬਾਰਕ ਆ ਭਾਈ ਜਾਨ ਜਿਨ੍ਹਾਂ ਨੇ ਲਾਈਵ ਨਹੀਂ ਦੇਖੀ ਹੈਗੀ। ਵੀ ਸਾਡੇ ਜਿਹੜੇ ਆ 2 ਮਿਲੀਅਨ ਤੋਂ ਵਿਊ ਜਿਹੜੇ ਆ ਉਹ ਟੱਪ ਗਏ ਹੋਏ ਆ। ਤੇ ਤੁਹਾਡੇ ਮੁਹੱਬਤਾਂ ਦੀ ਵਜ੍ਹਾ ਨਾਲ ਆ। ਤੁਸੀਂ ਵੀਰਾਂ ਨੇ ਚੈਨਲ ਨੂੰ ਇੰਨਾ ਦੇਖਿਆ। ਅੱਜ ਤਾਂ ਕਹਿੰਦੇ ਆ ਵੀ ਇੱਕ ਵਾਰੀ ਕਿਸੇ ਦਾ ਦੀਦਾਰ ਹੋ ਜਾਵੇ ਤਾਂ ਉਹ ਵੀ ਬੰਦੇ ਕਹਿੰਦੇ ਆ ਵੀ ਕਿਆ ਬਾਤ ਆ। ਤੇ ਸਾਨੂੰ ਤਾਂ ਤੁਸੀਂ ਜਨਾਬ ਜੀ 20 ਲੱਖ ਵਾਰੀ ਬਰਦਾਸ਼ਤ ਕੀਤਾ। ਬਹੁਤ ਮਿਹਰਬਾਨੀ ਜੀ ਸੱਜਣਾ ਵੀਰਾਂ ਦੀ, ਸਾਰਿਆਂ ਦੀ। ਠੀਕ ਆ ਜੀ। ਫਿਰ ਇਸ ਤੋਂ ਬਾਅਦ ਅਸੀਂ ਕਣਕ ਨੂੰ ਅੱਜ ਦੇਣਾ ਆ ਛੱਟਾ। ਉਹਦੇ ਵਿੱਚ ਮੈਗਨੀਸ਼ੀਅਮ ਤੇ ਯੂਰੀਏ ਦਾ ਪਾਣੀ ਲੱਗੇ ਨੂੰ ਅੱਜ 5-6 ਦਿਨ ਹੋ ਗਏ ਹੋਏ ਆ। ਤੇ ਉਹ ਵੀ ਮੈਂ ਅੰਟਾਲ ਸਾਹਿਬ ਕੋਲੋਂ ਹੁਣ ਜਾ ਕੇ ਮੈਗਨੀਸ਼ੀਅਮ ਲੈ ਕੇ ਆਣੀ ਆ। ਤੇ ਠੀਕ ਆ ਜਨਾਬ ਜੀ, ਜੁੜੇ ਰਹੋ ਸਾਡੇ ਨਾਲ। ਫਿਰ ਜੋ ਹੁੰਦਾ ਤੇ ਫਿਰ ਰਲ ਮਿਲ ਕੇ ਕੰਮ ਚੱਲੇਗਾ। ਲਓ ਜੀ, ਮਿਰਚਾਂ ਨੂੰ ਪਾਣੀ ਲੱਗ ਗਿਆ। ਤੇ ਕਰਦੇ ਆ ਜੀ ਜ਼ਾਹਦ ਅੰਟਾਲ ਸਾਹਿਬ ਨੂੰ ਫੋਨ, ਪੁੱਛਦੇ ਆ ਉਹਨਾਂ ਨੂੰ ਵੀ ਉਹਨਾਂ ਕੋਲੋਂ ਲੈਣੀ ਸੀਗੀ ਮੈਗਨੀਸ਼ੀਅਮ। 2-3 ਦਿਨ ਹੋ ਗਏ ਬਸ, ਇੱਧਰੋਂ ਆ ਰਹੀ ਹੈ ਤੇ ਇੱਧਰੋਂ ਆ ਰਹੀ ਹੈ, ਇਹੋ ਜਿਹਾ ਹੀ ਕੰਮ ਚੱਲ ਰਿਹਾ।
ਜੇ ਨਾ ਲੱਭੀ ਤਾਂ ਬਸ ਅੱਜ ਯੂਰੀਏ ਦਾ ਹੀ ਛੱਟਾ ਜਿਹੜਾ ਨਾ ਉਹ ਮਾਰ ਦੇਣਾ। ਦੂਸਰੀ ਲਾਈਨ ਤੇ ਮਸਰੂਫ ਹਾਂ ਜੀ ਹਲੇ। ਅੱਛਾ, ਜਿਹੜੇ ਸਾਡੇ ਵੀਰ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਸਾਡੀ ਵੀਡੀਓ ਦੇਖਦੇ ਆ, ਉਹ ਇੱਕ ਗੱਲ ਜ਼ਰੂਰ ਦੱਸਿਓ ਵੀ ਉਧਰ ਜਿਹੜਾ ਆ ਗੰਢਿਆਂ ਦਾ, ਪਿਆਜ਼ ਤੇ ਆਲੂਆਂ ਦਾ ਜਿਹੜਾ ਰੇਟ ਆ ਉਹ ਕੀ ਚੱਲਦਾ। ਮੈਨੂੰ ਕੱਲ ਇੱਕ ਬੰਦੇ ਨੇ ਮੈਸੇਜ ਕੀਤਾ ਸੀਗਾ, ਕਹਿੰਦਾ ਕਿ ਉੱਥੇ ਬਿਲਕੁਲ ਹੀ ਜਿਹੜੇ ਆ ਗੰਢਿਆਂ ਨੂੰ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਰੂਟਾ ਮਾਰੀ ਜਾ ਰਹੇ ਆ, ਵੀ ਪੁੱਛਦਾ ਹੀ ਕੋਈ ਨਹੀਂ ਹੈਗਾ। ਮੈਂ ਕਿਹਾ ਵੀ ਜੇ ਇੱਧਰ ਵੀ ਇਹੀ ਹਾਲ ਆ ਤੇ ਉੱਧਰ ਵੀ ਇਹੀ ਹਾਲ ਆ, ਫਿਰ ਕਿਆ ਹੈ। ਕਿਸਾਨੀ ਨਾਲ ਹਰ ਪਾਸੇ ਜਿਹੜਾ ਨਾ ਨਿਜ਼ਾਮ ਇਦਾਂ ਹੀ। ਇੱਥੇ ਆਲੂਆਂ ਵਾਲਿਆਂ ਦਾ ਇਹ ਹਿਸਾਬ ਬਣਿਆ ਹੋਇਆ ਵੀ ਵਿਚਾਰੇ ਹਰ ਜ਼ਿਮੀਂਦਾਰ ਵੀ ਜਿਹੜਾ ਨਾ ਰੇੜੀਆਂ ਤੇ ਟਰਾਲੀਆਂ ਤੇ ਆਪਣੇ ਆਲੂ ਲਈ ਫਿਰਦਾ ਆ। ਕੱਚੀ ਪਟਾਈ ਵਾਲਿਆਂ ਦਾ ਆਲੂ ਬਿਲਕੁਲ ਜਿਹੜਾ ਨਾ ਕਿਸੇ ਵੀ ਉਹਦੇ ਵਿੱਚ ਨਹੀਂ ਹੈ ਇਸ ਵਾਰੀ। ਤੇ ਸਟੋਰਾਂ ਦੇ ਵਿੱਚ ਵੀ ਕਹਿੰਦੇ ਆਲੂ ਇਦਾਂ ਹੀ ਪਿਆ। ਹਾਏ ਹਾਏ, ਵਾ ਪਤਾ ਨਹੀਂ ਹੁਣ। ਜਿਹੜਾ ਕਾਰੋਬਾਰੀ ਬੰਦਾ ਹੁੰਦਾ ਨਾ, ਉਹਦਾ ਕੰਮ ਆ ਵੀ ਉਹ ਮਿੰਟ ਡੇਢ ਦੀ ਕਾਲ ਕਰੇ। ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਪਿੱਛੇ ਬੰਦੇ ਇੰਤਜ਼ਾਰ 'ਚ ਆ, ਕੋਈ ਹੋਰ ਬੰਦਾ ਫੋਨ ਕਰਨ ਦੇ ਉਹਦੇ ਵਿੱਚ ਆ। ਜਿਹੜੇ ਘੈਂਟੂ ਬੰਦੇ ਆ ਨਾ, ਜਿਹੜੇ ਚਲੋ ਸਾਡੇ ਰੰਗਾ ਵਿਹਲਾ ਬੰਦਾ ਲੱਗਿਆ ਵੀ ਰਵੇ ਤਾਂ ਕੋਈ ਗੱਲ ਨਹੀਂ ਹੈਗੀ, ਤੇ ਜਿਹੜਾ ਬੰਦਾ ਇੱਕ ਇਹੋ ਜਿਹੇ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਵੀ ਜਿਹਨੂੰ ਹਰ ਮਿੰਟ ਬਾਅਦ ਬੰਦਿਆਂ ਨੇ ਕਾਲ ਕਰਨੀ ਆ, ਉਹਨੂੰ ਜ਼ਿਆਦਾ ਲੰਬੀਆਂ ਕਾਲਾਂ ਕਰਨੀਆਂ ਹੀ ਨਹੀਂ ਚਾਹੀਦੀਆਂ ਮੇਰੇ ਹਿਸਾਬ ਦੇ ਵਿੱਚ ਤਾਂ। ਹਲੇ ਵੀ ਦੂਸਰੀ ਲਾਈਨ ਤੇ ਮਸਰੂਫ ਆ, ਤੁਸੀਂ ਹਿਸਾਬ ਲਾ ਲਓ। ਹੁਣ ਮੈਂ ਭਲਾ ਕੈਮਰਾ ਲਾ ਕੇ ਇਹਦੇ ਫੋਨ ਦਾ ਇੰਤਜ਼ਾਰ ਕਰਦਾ ਰਹਾਂ। ਮਸਰੂਫ ਹਲੇ ਵੀ। ਹੈਲੋ, ਅਸਲਾਮ ਵਾਲੇਕੁਮ। ਉਹ ਵੀਰ ਜੀ, ਜਿਹੜੇ ਬੰਦੇ ਕਾਰੋਬਾਰੀ ਹੁੰਦੇ ਆ ਨਾ, ਇੱਕ ਤਾਂ ਉਹ ਇੰਨੇ ਲਾਰੇ ਨਹੀਂ ਲਾਉਂਦੇ, ਦੂਜਾ ਇਹ ਹੈਗਾ ਆ ਕਾਰੋਬਾਰੀ ਨਹੀਂ, ਜਿਹੜੇ ਬਲਕਿ ਜੌਬ ਕਰ ਰਹੇ ਹੁੰਦੇ ਆ। ਹਾਂ, ਤੇ ਦੂਜਾ ਇਹ ਹੁੰਦਾ ਵੀ ਐਡੀ ਲੰਬੀਆਂ ਕਾਲਾਂ ਨਹੀਂ ਉਹ ਕਿਸੇ ਪਾਸੇ ਜੁੜੇ ਰਹਿੰਦੇ ਹੈਗੇ ਯਾਰ। ਪੁਰਾਣੇ ਦੀ ਹੋਵੇ ਭਾਵੇਂ ਵੀਰ ਜੀ ਨਵੇਂ ਦੀ ਹੋਵੇ, ਲੈ ਵੀ ਸਾਨੂੰ ਤਾਂ ਤੂੰ ਇੰਨੀ ਵੀ ਨਹੀਂ ਦੱਸਦਾ ਵੀ ਤੁਹਾਡੀ ਆ ਰਹੀ ਆ, ਕੋਈ ਹੋਰ ਬੰਦੇ ਦੀ ਕਾਲ ਆ ਰਹੀ, ਤੂੰ ਵਿੱਚੋਂ ਪਿਕ ਕਰ ਲੈਣਾ। ਅਸੀਂ ਇਸ ਤਰ੍ਹਾਂ ਹੀ ਹੋਲਡ ਤੇ ਲੱਗੇ ਰਹਿ ਜਾਂਦੇ ਆ। ਹਾਂਜੀ, ਅੱਛਾ ਤੁਸੀਂ ਦੱਸੋ ਜੀ ਚੌਧਰੀ ਸਾਹਿਬ, ਤੁਸੀਂ ਕਿੱਥੇ ਆ? ਚਲੋ ਮੈਂ ਡੇਰੇ ਤੇ ਆ ਰਿਹਾ ਫਿਰ ਤੁਹਾਡੇ ਕੋਲ। ਚਲੋ ਮੈਂ ਆ ਰਿਹਾ। ਲਓ ਜੀ, ਫੋਨ ਅਟੈਂਡ ਹੋ ਗਿਆ ਜੀ, ਉਹ ਵੀ ਡੇਰੇ ਤੇ ਆ। ਤੇ ਚਲੋ ਆਪਾਂ ਉੱਥੇ ਚੱਲਦੇ ਹਾਂ। ਲਓ ਜੀ, ਅਸੀਂ ਪਹੁੰਚ ਗਏ। ਤੁਸੀਂ ਦੇਖ ਸਕਦੇ ਆ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਤੇ ਆ ਕੋਠਾ ਵੀ ਬਸ ਮੈਂ ਕਹਿੰਦਾ ਸ਼ਾਇਦ ਕੋਈ ਮਹੀਨੇ ਦੋਆਂ ਦੇ ਵਿੱਚ। ਰਾਣਾ ਸਾਹਿਬ ਓਹੋ ਹੋ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ ਜੀ। ਅਸਲਾਮ ਵਾਲੇਕੁਮ ਜੀ। ਜਨਾਬ, ਕੀ ਹਾਲ ਚਾਲ ਹੈ ਜੀ? ਹੋਰ ਸੁਣਾਓ ਜਨਾਬ। ਲਓ ਜੀ, ਹਬੀਬੁੱਲਾ ਕਮਰ ਸਾਹਿਬ, ਅਸਲਾਮ ਵਾਲੇਕੁਮ ਜੀ। ਅਰਸ਼ਦ ਵਾਰਸੀ ਸਾਹਿਬ ਤੇ ਬੇਬੇ ਹੈ ਅੰਜਮ ਕਹਿੰਦਾ ਹੁੰਦਾ ਬੇਬੇ ਜੀ। ਕਿਆ ਬਾ ਇਹ ਕੀ ਬਣ ਰਿਹਾ ਜੀ? ਇਹ ਜੀ ਨਾਸ਼ਤਾ ਜੀ, ਨਾਸ਼ਤਾ ਬਣ ਰਿਹਾ ਵਾ। ਇਹ 1 ਵਜੇ ਨਾਸ਼ਤਾ ਬਣ ਰਿਹਾ ਨਾ? ਬਸ ਉਹ ਸ਼ਹਿਰੋਂ ਆਏ ਨਾ ਬੰਦੇ। ਅੱਛਾ, ਵਾਹ ਜੀ ਵਾਹ, ਵਾਹ ਜੀ। ਹੈ ਨਾ ਗੁਜਰਾਣੇ ਵੇ। ਹੂੰ, ਉਹ ਨਾਸ਼ਤਾ ਫਿਰ ਉਹਨੇ ਇੰਨੇ ਵਜੇ ਆਉਣਾ ਕਿਉਂ ਜੀ? ਲਓ ਜੀ, ਦਸੰਬਰ ਆ, ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਹੁਣ ਅੱਜ ਕੱਲ ਨਿਆਣਿਆਂ ਨੂੰ ਛੁੱਟੀਆਂ ਹੋ ਗਈਆਂ ਹੋਈਆਂ ਸ਼ੂਟ ਕਰਨਾ ਸੀਗਾ ਤੇ ਅੱਜ ਸੂਰਜ ਨੇ ਦੇਖਿਆ। ਤੇ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਜੀ ਅੱਜ ਹਬੀਬੁੱਲਾ ਕਮਰ ਸਾਹਿਬ ਜੀ, ਪ੍ਰੋਫੈਸਰ ਸਾਹਿਬ ਜੀ, ਆਇਆਂ ਨੂੰ ਜੀ, ਸਤ ਬਿਸਮਿਲ੍ਲਾ। ਤੇ ਇੱਧਰ ਨਾਲ ਜੀ ਮਾਰ ਸਾਹਿਬ ਲੱਗੇ ਹੋਏ ਆ ਜੀ। ਵਾਹ ਜੀ ਵਾਹ, ਚਾਵਲਾਂ ਦੀ ਟੀਮ ਆ ਗਈ ਭਾਈ ਜੀ। ਵਾਹ ਜੀ ਵਾਹ। ਚਾਵਲਾਂ ਵਾਲੀ ਵੀਡੀਓ
ਉਹ ਬੰਦਾ ਹਜੇ ਤਿਆਰ ਬੈਠਾ ਵੀ ਕਹਿੰਦਾ ਮੈਨੂੰ ਦੱਸੋ ਸ਼ਿਪਰ ਆਹ ਬੰਦਾ ਤਿਆਰ ਰਾਜਾ ਸਾਹਿਬ ਰਾਜਾ ਸਾਹਿਬ ਉਹਨਾਂ ਨਵੀਂ ਡਿਸ਼ ਕੇ ਉਹੀ ਚਾਵਲਾਂ ਵਾਲੀ ਨਹੀਂ ਜੋ ਵੀ ਰਾਣਾ ਸਾਹਿਬ ਇਹ ਤਾਂ ਇੱਧਰ ਉਹ ਸਾਗ ਵੀ ਪਿਆ ਹੈ ਹਾਂ ਸਾਗ ਤੇ ਸਾਗ ਵਾਲੇ ਪਰੌਂਠੇ ਤੇ ਘਿਓ ਵੀ ਮੈਨੂੰ ਦੇਸੀ ਲੱਗਦਾ ਜੀ ਨਾ ਜੀ ਹੈਂ? ਇਹ ਜਨਾਬ ਫਰਮੈਸ਼ ਤੇ ਆ ਅੱਛਾ ਜਦੋਂ ਮੈਂ ਆਇਆ ਤੇ ਇਹਨਾਂ ਨੇ ਪੁੱਛਿਆ ਵੀ ਹੁਣ ਸੁਬਹ ਕੀ ਕਰਨਾ ਮੈਂ ਕਿਹਾ ਜੀ ਸਰਦੀ ਦਾ ਮੌਸਮ ਆ ਹੂੰ ਜਾਂ ਸਾਗ ਖਾਵਾਂਗੇ ਮੱਕੀ ਦੀਆਂ ਰੋਟੀਆਂ ਖਾਵਾਂਗੇ ਜਨਾਬ ਦਾਣੇ ਭੁੰਨਾਂਗੇ ਠੀਕ ਹੈ ਜੀ ਤੇ ਮੱਛੀ ਭੁੰਨਾਂਗੇ ਜਾਂ ਮੱਛੀ ਦੀ ਗ੍ਰਿਲ ਛਿਲੋ ਫਿਰ ਨਾ ਜੀ ਡਿਸਾਈਡ ਇਹ ਹੋਇਆ ਵੀ ਸਾਗ ਚੂੰਕਿ ਪੱਕਿਆ ਹੋਇਆ ਘਰ ਤੇ ਸਾਗ ਪਰਾਠੇ ਸਵੇਰੇ ਜਿਹੜਾ ਨਾ ਚੱਲਣਗੇ ਕੀ ਬਾਤ ਹੈ ਰਾਣਾ ਸਾਹਿਬ ਹਾਂਜੀ ਸੁਣਾਓ ਠੀਕ ਠਾਕ ਦੇਖ ਲੋ ਹੈ ਮੈਂ ਉਹ ਜੀ ਪਾਵਰ ਬੈਂਕ ਜਿਹੜਾ ਆਪਾਂ ਲਿਆ ਸੀਗਾ ਉਹ ਮੈਂ ਕਰਤਾ ਜੀ ਵਾਪਸ ਤੇ ਅੱਜ ਇੱਕ ਤੁਹਾਨੂੰ ਪਤਾ ਵਿਆਹ ਵੀ ਆ ਛੋਟਾ ਜਿਹਾ ਜੀ ਉਹ ਵੀ ਮੈਂ ਭੁਗਤਣਾ ਕੋਈ 10 ਮਿੰਟ ਵਾਸਤੇ ਤੇ ਮੈਂ ਕਿਹਾ ਸਮੁੰਦਰੀ ਨਾਲੇ ਜਾਣਾ ਜੀ ਉੱਥੋਂ ਪਾਵਰ ਬੈਂਕ ਕੋਈ ਲੈ ਲੈਣਾ ਕਿਉਂ ਜੀ ਕੀ ਖਿਆਲ ਆ ਰਾਣਾ ਸਾਹਿਬ ਸਸਤਾ ਨਹੀਂ ਕੰਮ ਚੱਲਣਾ ਹੈ ਹਾਂ ਤੁਸੀਂ ਜਿਹੜਾ ਇਹ 2000 4000 ਵਾਲੀ ਗੱਲ ਕਰਦੇ ਹੋ 10000 ਵਾਲਾ 10000 ਵਾਲਾ ਨਹੀਂ 5-7000 ਵਾਲਾ ਨਾ ਤੁਹਾਨੂੰ ਅੱਛਾ ਨਹੀਂ 5000 ਦਾ ਤਕਰੀਬਨ ਉਹ ਨਹੀਂ ਇੱਥੋਂ ਨਹੀਂ ਰਹਿਣਾ ਬਾਈ ਵੀ ਇੱਥੇ ਠੀਕ ਨਹੀਂ ਹੈ ਕੰਮ ਹਾਂ ਹਾਂਜੀ ਸਮੁੰਦਰੀ ਜਾਂਦੇ ਆ ਜੀ ਉੱਥੋਂ ਜਾ ਕੇ ਤੇ ਹੋ ਗਿਆ ਜੀ ਲਤਾਰੋ ਹਾਂ ਇਹ ਕੀ ਕਰ ਰਹੇ ਜੀ ਤੁਸੀਂ ਇਹ ਕਿੰਨੇ ਪਰਾਠੇ ਹੋ ਗਏ ਜੀ ਇਹ 3 ਹੋ ਗਏ ਜੀ 3 ਹੋ ਗਏ ਥੱਲੇ ਵਾਲੀ ਮੰਜ਼ਿਲ ਤੇ ਵੀ ਹੈ ਨਹੀਂ ਉਹ 3 ਹੀ ਆ ਨਾ ਤੀਸਰਾ ਅੱਛਾ ਅੱਛਾ ਹਾਂ ਦੋ ਰਾਣਾ ਸਾਹਿਬ ਨੇ ਜਮਾ ਕਰ ਲਿਆ ਹੋਣਾ ਇਹ ਕੋਈ ਮੰਜ਼ਿਲ ਵੀ ਨਹੀਂ ਛੱਡਦੇ ਤੁਸੀਂ ਕੁਝ ਕਹਿਣ ਲੱਗੇ ਸੀ ਇੱਥੇ ਆ ਅੱਛਾ ਅੱਛਾ ਇੱਥੋਂ ਉੱਥੇ ਕਰੋ। ਤੁਸੀਂ ਉਹ send ਕਰ ਦਿਓ। ਇਹਨਾਂ ਨੇ। ਲਓ ਜੀ ਅੱਜ ਜਿਹੜਾ ਆ ਬੜਾ ਮਾਹੌਲ ਸੱਜਿਆ ਹੋਇਆ ਇੱਥੇ ਹੈ ਮੈਂ ਤਾਂ ਐਵੇਂ ਉੱਤੋਂ ਪਹੁੰਚ ਗਿਆ ਨਾ ਕੋ ਹੈ ਕੀ ਬਾਤ ਹੈ ਚੋਰੀ ਚੋਰੀ ਰਾਣਾ ਸਾਹਿਬ ਐਸੇ ਦੇਖ ਲਓ ਤੁਹਾਡੀ ਮਰਜ਼ੀ ਹੈ ਉਹ ਨਾ ਹਾਂ ਮੈਂ ਕਹਿ ਰਿਹਾ ਕਿ ਕਿਸੇ ਬੰਦੇ ਨੂੰ ਕੰਮ ਤੋਂ ਨਹੀਂ ਹਟਾਉਣਾ ਅੱਛਾ ਕੰਮ ਰੌਲਾ ਇਹ ਨਾ ਜਿਵੇਂ ਨਹੀਂ ਨਹੀਂ ਰੌਲੇ ਹੋਰ ਬੜੇ ਆ ਜੀ ਜਿਹੜੀਆਂ ਨਾ ਨੁਕਸਾਨ ਹੋਵੇਗਾ ਇਹ ਰੌਲੇ ਹੋਰ ਬੜੇ ਆ ਹੋਰ ਕੋਈ ਰੌਲਾ ਨਹੀਂ ਆਹੋ ਇੱਥੇ ਮਿਸਤਰੀ ਲੱਗੇ ਹੋਏ ਆ ਆਹੋ ਇੱਥੇ ਤੇਰੇ ਮਜ਼ਦੂਰ ਲੱਗੇ ਹੋਏ ਉਹ ਬਾਈ ਵੀ ਬੁੱਲਾ ਤੁਹਾਨੂੰ ਨਹੀਂ ਪਤਾ ਹੈਗਾ ਸਾਨੂੰ ਪਤਾ ਇਸ ਗੱਲ ਦਾ ਤੁਸੀਂ ਜਾਣਦੇ ਹੋ ਤੁਸੀਂ ਹਰ ਜਗ੍ਹਾ ਵਕਾਲਤ ਸ਼ੁਰੂ ਕਰ ਦਿੰਦੇ ਆ ਵੀ ਰਾਣਾ ਸਾਹਿਬ ਦੀ ਅੱਛਾ ਹਾਂ। ਇਹ ਨਾ ਰਲਿਆ ਹੈ ਉਹਨਾਂ ਨਾਲ ਜਿਹੜੇ ਉਹ ਕਮੈਂਟ ਕਰਦੇ ਨਾ ਬੰਦੇ ਹਾਂ ਉਹ ਕਹਿੰਦੇ ਜੀ ਤੁਹਾਨੂੰ ਕੌਣ ਜਾਣਦਾ ਸੀ ਹਾਂ ਹੈ ਹਾਂ ਤੁਹਾਨੂੰ ਰਿਜ਼ਕ ਲੱਗ ਗਿਆ ਹਾਂ। ਇਹ ਅੱਲਾ ਮਾਫ ਕਰੇ ਵੀ ਇਹ ਸਾਡੀ 57 ਸਾਲ ਉਮਰ ਹੋ ਗਈ 1 ਸਾਲ ਪਹਿਲੇ ਅਸੀਂ ਬਲਾਗਿੰਗ ਚ ਆਏ ਆ 55 ਸਾਲ ਅਸੀਂ ਕਿੱਥੋਂ ਰਿਜ਼ਕ ਖਾਂਦੇ ਰਹੇ ਆ ਸਹੀ ਗੱਲ ਹੈ ਸਹੀ ਨਹੀਂ ਨਹੀਂ ਮੈਂ ਉਹਨਾਂ ਨਾਲ ਕੋਈ ਨਹੀਂ ਲੱਗਿਆ ਹੈਗਾ ਹਾਂ। ਮੈਂ ਤਾਂ ਜੀ ਜਿਹੜੀ ਗੱਲ ਸੱਚੀ ਆ ਉਹ ਕਰਨੀ ਆ ਬੰਦੇ ਨਾ ਹਾਂ। ਉਹ ਕਹਿੰਦੇ ਜੀ ਤੁਸੀਂ ਮਸ਼ਹੂਰ ਹੋ ਗਏ ਹਾਂ। ਹੈ ਇਸ ਕਰਕੇ ਤੁਹਾਡਾ ਜਿਹੜਾ ਵਾ ਪੈਸਾ ਤੁਹਾਡਾ ਰੋਜ਼ਗਾਰ ਜਿਹੜਾ ਵਾ ਨਹੀਂ ਅਸੀਂ ਉਹਨਾਂ ਦੀ ਅਗਲੀ ਜਿਹੜੀ ਪਹਿਲੀ ਗੱਲ ਆ ਨਾ ਜੀ ਹਾਂ। ਅਸੀਂ ਉਹ ਕੱਟਦੇ ਆ ਹਾਂ। ਵੀ ਤੁਸੀਂ ਮਸ਼ਹੂਰ ਹੋ ਗਏ ਤੇ ਪੈਸਾ ਰੋਜ਼ਗਾਰ ਅਸੀਂ ਇਹ ਗੱਲ ਨਹੀਂ ਹੈਗੀ ਪਰ ਅਸੀਂ ਇਹ ਜ਼ਰੂਰ ਕਹਾਂਗੇ ਨਖਰੇ ਤੁਹਾਡੇ ਚ ਹੈਗੇ ਆ ਅਸੀਂ ਇਹ ਗੱਲ ਕਰਨੀ ਆ ਸਾਡਾ ਮੌਕਾ ਦੇਖੇ ਨਹੀਂ ਨਖਰੇ ਸਾਲ ਤੋਂ ਪਹਿਲਾਂ ਸਾਲ ਤੋਂ ਪਹਿਲਾਂ ਇਹਨੂੰ ਦੇਖਿਆ ਹਾਂ, ਤੁਹਾਨੂੰ ਹੁਣ ਤੁਹਾਡਾ ਵਾਹ ਹੁਣ ਪਿਆ ਹੁਣ ਤਾਂ ਤੁਸੀਂ ਦਰਵੇਸ਼ ਜੀ ਜਿਹੜਾ ਕਰਿਆ ਜਦੋਂ ਅਸੀਂ ਗੋਲ ਹੋ ਗਏ ਜਦੋਂ ਗੋਲ ਹੋ ਗਏ ਸਹੀ ਗੱਲ ਹੈ ਨਖਰੇ ਤਾਂ ਤੁਸੀਂ ਦੇਖੇ ਹੀ ਨਹੀਂ ਨਖਰਿਆਂ ਦੇ ਮਾਰੇ ਹੋਏ ਤਾਂ ਇੱਥੇ ਮੈਨੂੰ ਰੀਜਨਲ ਚੀਫ ਨੇ ਬੁਲਾਇਆ ਇੱਕ ਦਫਾ ਉਹਨੇ ਕਿਹਾ ਜੀ ਤੁਸੀਂ ਬਗੈਰ ਕਹੇ ਛੁੱਟੀ ਕਰ ਲਈ ਆ ਹਾਂ ਤੇ ਮੈਨੂੰ ਬੜੇ ਬੜ ਕੇ ਦੂਸਰੇ ਅਫਸਰ ਵੀ ਜਿਹੜੇ ਕਹਿੰਦੇ ਯਾਰ ਗੁੱਸੇ ਵਾਲਾ ਬੜਾ ਜਿਹੜਾ ਨਾ ਬੰਦਾ ਤੇ ਉਹਨੇ ਕਿਹਾ ਬਾਕੀ ਮੈਂ ਕਹਿੰਦਾ ਜੀ ਤੁਸੀਂ ਬਗੈਰ ਦੱਸੇ ਹੀ ਮੈਂ ਕਿਹਾ ਜੀ ਮੈਂ ਤੁਹਾਨੂੰ ਬੜੇ ਅਰਸੇ ਤੋਂ ਕਹਿ ਰਿਹਾ ਕਿ ਮੈਨੇਜਰ ਭੇਜੋ ਮੈਂ ਬ੍ਰਾਂਚ ਮੈਨੇਜਰ ਨਹੀਂ ਲੱਗਣਾ ਹੈ ਮੈਂ ਬਤੌਰ ਅਫਸਰ ਕੰਮ ਕਰਨਾ ਹਾਂ ਤੇ ਉਹ ਲੱਗੇ ਨਾ ਉਹ ਜਦੋਂ ਸ਼ੁਰੂ ਹੋ ਜਾਂਦੇ ਸੀ ਕੋਈ ਨਾ ਅੱਧਾ ਘੰਟਾ ਲਾਉਂਦੇ ਸੀ ਮੈਂ ਕਿਹਾ ਜੀ ਤੁਸੀਂ ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਹੈ ਸਮਝਣੇ ਵਾਲੇ ਬੈਂਕ ਵਾਲੇ ਸਮਝ ਜਾਣਗੇ ਕੌਣ ਸੀ ਹੈ ਤੇ ਮੈਂ ਕਿਹਾ ਜੀ ਮੇਰੀ ਉਮਰ ਆ ਇਸ ਵਕਤ ਉਦੋਂ ਮੇਰੀ ਉਮਰ ਸੀ ਕੋਈ 35 ਸਾਲ ਹੈ ਤੇ ਮੈਂ ਕਿਹਾ 25 ਸਾਲ ਦਾ ਮੈਂ ਬੈਂਕ 'ਚ ਆਇਆ 25 ਸਾਲ ਮੈਨੂੰ ਘਰ ਨੇ ਰੋਟੀ ਦਿੱਤੀ ਤੇ 10 ਸਾਲ ਮੈਂ ਬੈਂਕ ਦੀ ਖਾਧੀ ਤੇ ਮੈਨੂੰ ਬੜਾ ਯਕੀਨ ਆ ਕਿ ਜਿਸ ਬੈਂਕ ਨੇ ਮੈਨੂੰ ਜਿਸ ਘਰ ਨੇ ਮੈਨੂੰ 25 ਸਾਲ ਰੋਟੀ ਦੇ ਦਿੱਤੀ ਤੇ ਜਿਸ ਰੱਬ ਨੇ ਦਿੱਤੀ ਉਹ ਰੱਬ ਤੇ ਉਹ ਮੇਰਾ ਘਰ ਜਿਹੜਾ ਵਾ ਨਾ ਮੈਨੂੰ ਬਾਅਦ ਵਿੱਚ ਵੀ ਰੋਟੀ ਦੇ ਸਕਦਾ ਪਰ ਹੁਣ ਤੁਸੀਂ ਗੱਲ ਕਰੋ ਉਹ ਤਾਂ ਹੱਥ ਫੜ ਹੋ ਗਏ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਤੁਹਾਨੂੰ ਵੱਡੀ ਬ੍ਰਾਂਚ 'ਚ ਭੇਜਣਾ ਚਾਹ ਰਹੇ ਸੀ ਉਹ ਜਾਓ ਤੇ ਤੁਸੀਂ ਆਪਣਾ ਕੰਮ ਕਰੋ ਮੈਂ ਬਾਹਰ ਨਿਕਲਿਆ 14-15 ਅਫਸਰ ਹਰ ਵਕਾਰ ਸਾਹਿਬ
ਕਿਸ ਤਰ੍ਹਾਂ ਰਣ ਤਾਂ ਕਿਸ ਤਰ੍ਹਾਂ ਮੈਂ ਕਿਹਾ ਕੁਝ ਵੀ ਨਹੀਂ ਹੋਇਆ ਨਹੀਂ ਉਹਨੂੰ ਪੁੱਛੋ ਜਾ ਕੇ ਅਸੀਂ ਆਖਰੀ ਗੱਲ ਕਰਤੀ ਵੇਖਦੀ ਗੱਲ ਕਰਦੇ ਨਹੀਂ ਰਾਣਾ ਸਾਹਿਬ ਇਹ ਤਾਂ ਉਹੀ ਗੱਲ ਆ ਕਈ ਜਿਹੜੀਆਂ ਤੀਵੀਆਂ ਹੁੰਦੀਆਂ ਨਾ ਉਹ ਵੀ ਘਰ ਵਾਲਿਆਂ ਨੂੰ ਇਹੀ ਧਮਕੀ ਲਾਉਂਦੀਆਂ ਰਹਿੰਦੀਆਂ ਵੀ ਜਿੱਥੇ ਮੈਂ ਪਹਿਲਾਂ ਖਾਂਦੀ ਰਹੀ ਹਾਂ ਉੱਥੇ ਜਾ ਕੇ ਖਾ ਲੂੰਗੀ ਤੂੰ ਛੱਡ ਹੈਂ? ਮੇਰੇ ਮਾਂ ਪਿਓ ਨੇ ਮੈਨੂੰ ਕਹੀਦਾ ਸੀ ਵੀ ਅਸੀਂ ਤਾਂ ਆਪਣਾ ਸਾਫਾ ਲੈ ਕੇ ਸਾਫਾ ਉਦੋਂ ਵੀ ਮੈਂ ਰੱਖਦਾ ਸੀ ਅਸੀਂ ਕਹਿੰਦੇ ਸੀ ਵੀ ਆਹ ਸਾਫਾ ਅਸੀਂ ਝਾੜਨਾ ਵਾ ਆਪਣਾ ਸਾਡੇ ਕੋਲ ਕੋਈ ਸ਼ੈ ਨਹੀਂ ਹੈ ਨੁਕਸਾਨ ਕਰਨ ਨੂੰ ਸਹੀ ਹੈ ਜੀ ਠੀਕ ਹੈ ਨਗਰਿਆਂ ਵਾਲਾ ਜ਼ਮਾਨਾ ਭਾਈ ਦੇਖਿਆ ਹੀ ਨਹੀਂ ਸਹੀ ਗੱਲ ਹੈ ਜੀ ਮੈਨੂੰ ਮੈਂ ਸਾਡੇ ਬੜੇ ਭਾਈਆਂ ਵਰਗੇ ਵੱਡੇ ਯਾਸੀਨ ਸਾਹਿਬ ਉਹ ਕਹਿੰਦੇ ਜੀ ਕਿਸ ਤਰ੍ਹਾਂ ਮੈਂ ਕਿਹਾ ਜੀ ਜਿੱਦਣ ਮੈਂ 10 ਵਜੇ ਤੱਕ ਨਾ ਨਹਾਵਾਂ ਤੁਸੀਂ ਸਮਝੋ ਮੈਂ ਬੈਂਕ ਨਹੀਂ ਬੈਂਕ ਨਹੀਂ ਆਉਣਾ ਤੇ ਉਸ ਦਿਨ ਫਿਰ ਜਦੋਂ ਉਹਨਾਂ ਨੇ ਫਿਰ 11 ਵਜੇ ਫੋਨ ਕੀਤਾ ਕਹਿੰਦੇ ਜੀ ਇਰਾਦਾ ਹੋ ਗਿਆ ਮੈਂ ਕਿਹਾ ਹਾਂ ਕਹਿੰਦੇ ਅਸਤੀਫਾ ਦੇ ਜਿਓ ਮੈਂ ਕਿਹਾ ਜੀ ਉਹ ਵੀ 2-3 ਦਿਨਾਂ ਚ ਘਲਾ ਦੇ ਕਿਆ ਬਾਤ ਤੇ ਉਹ ਅੱਲਾ ਮਾਫ ਕਰੇ ਤੇ ਹੋਰ ਬਾਈ ਬੀਬ ਠੀਕ ਆ ਤੁਸੀਂ ਹਾਂਜੀ ਅਲਹਮਦੁਲਿਲਾ ਜੀ ਛੁੱਟੀਆਂ ਕਿੰਨੀਆਂ ਜੀ ਹੁਣ ਤੁਸੀਂ ਕਿੰਨੇ ਦਿਨ ਇੱਥੇ ਹੈ 10 ਤਾਂ ਹੈ ਇਨਸ਼ਾਅੱਲਾ ਤਾਂ ਅੱਛਾ। ਵੈਸੇ ਤਾਂ ਗਵਰਨਮੈਂਟ ਨੇ ਤਾਂ ਕੀਤੀਆਂ 12-13 ਹਾਂ ਲੇਕਿਨ ਮੇਰਾ ਖਿਆਲ ਹੈ ਵੀ ਪਹਿਲੀ ਤੱਕ ਤਾਂ ਪੱਕੇ ਆ ਨਾ ਪਹਿਲੀ 2 ਤੱਕ ਤਾਂ ਹਾਂ ਤੇ ਅੱਜ ਹਲੇ ਕੀ ਤਰੀਕ ਹੈ ਤੁਸੀਂ ਅੱਜ ਪਿਛਲੀ 1 ਸਾਲ ਪਹਿਲਾਂ ਵਾਲੀ ਮੈਮਰੀ ਅੱਜ ਦੇ ਦਿਨ ਵਾਲੀ ਸ਼ੇਅਰ ਕੀਤੀ ਹੋਈ ਸੀ ਹਾਂ ਆ ਸੇਮ ਡੇ ਹੀ ਹੋ ਗਿਆ ਦੇਖ ਲਾ ਅੱਜ ਵੀ ਹੈ 3 ਸਾਲ ਪਹਿਲੇ ਕਿਉਂਕਿ ਛੁੱਟੀਆਂ ਤਾਂ ਫਿਰ ਹਰ ਸਾਲ ਹੀ ਛੁੱਟੀਆਂ ਕਿਸਮ ਨਿਆਣੀਆਂ ਸੀ ਮੇਰੀਆਂ ਤੋਂ ਕਹਿੰਦੀਆਂ ਹੁੰਦੀਆਂ ਸੀ ਵੀ ਚਾਹ ਪਕਾਈ ਜਦੋਂ ਛੁੱਟੀ ਉੱਥੇ ਗੁਜ਼ਰ ਗਈ ਸੀ ਨਾ ਕੁਵੈਤ ਤੋਂ ਹੁਣ ਤਾਂ ਭਾਈ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਹਬੀਬ ਸਾਹਿਬ ਦੀ ਬੜੀ ਬੇਟੀ ਹੈ ਨਾ ਜਿਹੜੀ ਇੱਕ ਛੋਟੀ ਇਹਨਾਂ ਦੀ ਵਾਈਫ ਹੈ ਨਹੀਂ ਸੀ ਉਹਨਾਂ ਨੇ ਕਿਹਾ ਚਾਹ ਉਹਨਾਂ ਨੇ ਜਨਾਬ ਨਾ ਹੁਣ ਉਹ ਉੱਥੇ ਤੱਕ ਉਹਨਾਂ ਦਾ ਹੱਥ ਨਹੀਂ ਜਾਂਦਾ ਸੀ ਸ਼ੈਲਫ ਤੱਕ ਉਹਨਾਂ ਨੇ ਇਹਨਾਂ ਦੇ ਬੇਟੇ ਨੂੰ ਕਿਹਾ ਮੈਨੂੰ ਸ਼ੈਲਫ ਤੇ ਚੜਾ ਦੇ ਸ਼ੈਲਫ ਤੇ ਚੜਾਇਆ ਹੈ ਤੇ ਉਹ ਜਨਾਬ ਉਹਨਾਂ ਨੇ ਨਾ ਚਾਹ ਬਣਾਈ ਉੱਥੋਂ ਤੇ ਫਿਰ ਲਾਇਆ ਉਹਨਾਂ ਨੂੰ ਤੇ ਉਹ ਹੁਣ ਵੀ ਮੈਂ ਮਤਲਬ ਮੈਂ ਕਿ ਮਾਸ਼ਾਅੱਲਾ ਹੁਣ ਤਾਂ ਮਾਸ਼ਾਅੱਲਾ ਕੀ ਕਾਫੀ ਵੱਡੀ ਹੋ ਗਈ ਬੀਐਸ ਕਰ ਹਾਂ ਚਲੋ ਠੀਕ ਹੈ ਜੀ ਹੁਣ ਅਸੀਂ ਖਾਣੇ ਆ ਜੀ ਜੀ ਚਾਹ ਚ ਰਾਣਾ ਸਾਹਿਬ ਦੇ ਹੱਥ ਦੇ ਪਰੌਠੇ ਤੇ ਆ ਤੁਹਾਨੂੰ ਦਿਖਾ ਦਈਏ ਵੀ ਆ ਕਿੱਥੇ ਤੱਕ ਕੰਮ ਪਹੁੰਚ ਗਿਆ ਹੈ ਲੋ ਜੀ ਅੰਟਾਲ ਸਾਹਿਬ ਆ ਗਏ ਆ ਤੇ ਅਸੀਂ ਚੱਲੇ ਆ ਹੁਣ ਸਮੁੰਦਰੀ ਹੈ ਤੇ ਉੱਥੋਂ ਪਾਵਰ ਬੈਂਕ ਵੀ ਲੈਣਾ ਤੇ ਅੰਟਾਲ ਸਾਹਿਬ ਕੋਲੋਂ ਖਾਦ ਵੀ ਲੈਣੀ ਹੈ ਚਲੋ ਚੱਲਦੇ ਹਾਂ अस्सलाम वालेकुम जी जी वालेकुम सलाम सर जी अंटाल साहब ਕੀ ਹਾਲ ਚਾਲ ਹੈ की हाल चाल है बड़ी यार देर कराई है यार ਸਰ ਦੇ ਨਹੀਂ ਮੈਂ ਉਹ ਇੱਕ ਦੋ ਬੰਦਿਆਂ ਨੂੰ ਮਿਲਣਾ ਸੀ ਇੱਕ ਉਹ ਬੁਕਿੰਗ ਜੀ ਕਰਵਾਉਣੀ ਸੀ हाँ ਮੈਰਿਜ ਹਾਲ ਦੇ ਵਿੱਚ ਉੱਧਰ ਚਲਾ ਗਿਆ अच्छा ਉਹ ਕਰਵਾ ਕੇ ਆਇਆ ਕਜਵਾਨੀ ਦੇ अच्छा अच्छा ਹੋਰ ਸੁਣਾਓ ਸਰ ਠੀਕ ਹੋ बस ठीक है यार मैं तो अज करा तेन 10 मिनट वास्ते ब्याह भी एक अटेंड करना ਕਿਤੇ ਇੱਥੇ ਹੀ ਆ ਬਸ ਨੇੜੇ ਹੀ ਕਿਹਦਾ ਗਿਆ ਆ ਹੈਗਾ ਇੱਕ ਬੱਚੀ ਦੇ ਯਾਰ ਸ਼ਾਦੀ ਤੇ ਫੈਮਿਲੀ ਨਾਲ ਜਾਣਾ ਇਕੱਲੇ ਜਾਣਾ ਮੇਰੇ ਕੋਲ ਗੱਡੀ ਨਹੀਂ ਹੈ ਨਹੀਂ ਤੇ ਫੈਮਿਲੀ ਨਾਲ ਚੱਲ ਜਾਂਦੇ ਅੱਛਾ ਕਿੰਨੇ ਕੁ ਦੂਰ ਆ ਹੋ ਗਿਆ ਇੱਥੇ ਹੀ ਆ ਨੇੜੇ ਹੀ ਆਪਣੇ 2-3 ਕਿਲੋਮੀਟਰ ਚ ਹੀ ਅੱਛਾ ਹੋਰ ਸੁਣਾਓ ਤੁਸੀਂ 2-3 ਕਿਲੋਮੀਟਰ ਚ ਹੋਵੇ ਤੇ ਫਿਰ ਤੇ ਸਾਡੀ ਗੱਡੀ ਆ ਜਾਣਾ ਨਹੀਂ ਤੁਸੀਂ ਗੱਡੀ ਨਹੀਂ ਦਿੰਦੇ ਹੈਗੇ ਗੱਲਾਂ ਹੀ ਕਰਦੇ ਵੈਸੇ ਸਾਡੀ ਗੱਡੀ ਤਾਂ ਆਫਰ ਹੈ ਵੀ ਵਿਦ ਡਰਾਈਵਰ ਵੀ ਇਹ ਤਾਂ ਡਰਾਈਵਰ ਆ ਨਾ ਤੁਹਾਡੀ ਆਫਰ ਜ਼ਿਆਦਾਤਰ ਤੁਹਾਡੀ ਤੇ ਉਹ ਵੀ ਆ ਚਾਬੀ ਤੇ ਵੀ ਆ 2-3 ਕਿਲੋਮੀਟਰ ਦਾ ਰੇਡੀਅਸ 2-3 ਕਿਲੋਮੀਟਰ ਦਾ ਰੇਡੀਅਸ ਭਾਈ ਚਾਬੀ ਦੇ ਨਹੀਂ ਨਹੀਂ ਗੱਡੀ ਸਾਡੀ ਆਪਣੀ ਆ ਗੱਡੀ ਸਰੋਇਆ ਸਾਹਿਬ ਦੀ ਵੀ ਸਾਡੀ ਆਪਣੀ ਆ ਜਦੋਂ ਮਰਜ਼ੀ ਸਾਡਾ ਦਿਲ ਕਰੇ ਅਸੀਂ ਲੈ ਲਈਏ ਕਿਉਂਕਿ ਥੋੜਾ ਇਸ ਗੱਡੀ ਦਾ ਮੈਨੂੰ ਇਹ ਆ ਵੀ ਥੋੜਾ ਮੈਨੂੰ ਬੈਰੀਅਰ ਤੁਹਾਨੂੰ ਪਤਾ ਮੇਰਾ ਕੰਪਨੀ ਵਾਲਾ ਜਿਹੜਾ ਇਸ਼ੂ ਹੈ ਜਿਹੜੀ ਇਹ ਜ਼ਾਤੀ ਗੱਡੀ ਆ ਉਹਦਾ ਕੋਈ ਮਸਲਾ ਨਹੀਂ ਉਹ ਤਾਂ ਤੁਸੀਂ ਕਦੇ ਦਿੱਤੀ ਨਹੀਂ ਸਾਨੂੰ ਅਸੀਂ ਤਾਂ ਉਹਦਾ ਕਲੱਚ ਹੀ ਨਹੀਂ ਦੱਬ ਕੇ ਦੇਖਿਆ ਉਹ ਤੁਸੀਂ ਆਪ ਹੀ ਕਦੇ ਕੋਸ਼ਿਸ਼ ਨਹੀਂ ਕਰੀ ਹਿਸਾਬ ਲਾ ਕੇ ਨਹੀਂ ਤੁਹਾਨੂੰ ਅਸੀਂ ਕਈ ਵਾਰੀ ਐਮਰਜੈਂਸੀਆਂ ਵੀ ਸੁਣਾਈਆਂ ਤੇ ਐਮਰਜੈਂਸੀ ਅਸੀਂ ਗਏ ਆ ਜਿੱਥੇ ਤੁਸੀਂ ਕਿਹਾ ਐਮਰਜੈਂਸੀ ਆਪਾਂ ਗਏ ਜੀ ਠੀਕ ਆ ਜੀ ਸਮੁੰਦਰੀ ਜਾ ਕੇ ਮੁਲਾਕਾਤ ਹੁੰਦੀ ਆ ਉੱਥੇ ਤੁਹਾਨੂੰ ਦਿਖਾਉਂਦੇ ਆ ਵੀ ਅੱਜ ਬੜੀ ਮੁਸ਼ਕਲ ਦੇ ਨਾਲ ਰਾਹਤ ਸਾਹਿਬ ਨਾਲ ਜਾ ਰਹੇ ਹਾਂ ਜੀ ਇਹਨਾਂ ਦੀ ਕੰਪਨੀ ਦੀ ਅਸੀਂ ਮੈਗਨੀਸ਼ੀਅਮ ਸਲਫੇਟ ਜਿਹੜੀ ਹੈ ਉਹ ਲੈਣੀ ਸੀ ਕਰੀਨੋ ਮੈਗਨੀਸ਼ੀਅਮ ਹੀ ਹੈ ਨਾ ਹਾਂ ਮੈਗਨੀਸ਼ੀਅਮ ਸਲਫੇਟ ਦਾ ਬ੍ਰਾਂਡ ਦੱਸਣਾ ਬ੍ਰਾਂਡ ਤਾਂ ਕੋਈ ਵੀ ਹੋਵੇ ਉਹਦੇ ਨਾਲ ਸਾਨੂੰ ਕੋਈ ਨਹੀਂ ਸਰ ਸਾਨੂੰ ਫਰਕ ਪੈਂਦਾ ਨਾ ਤੁਹਾਨੂੰ ਆਪੇ ਸਾਨੂੰ ਕਿਉਂਕਿ ਕੱਲ ਨੂੰ ਅਸੀਂ ਤੁਹਾਡੇ ਕੋਲ ਨਹੀਂ ਫਿਰ ਗੱਲ ਇਹ ਆ ਨਹੀਂ ਅਸੀਂ ਰਿਵਿਊ ਤਾਂ ਦਵਾਂਗੇ ਸਾਨੂੰ ਫਿਰ ਸੈਂਪਲ ਵੀ ਦੇਣਾ ਚਾਹੀਦਾ ਹਾਂ ਓਨੈਸਟ ਰਿਵਿਊ ਜਿਹੜਾ ਜੋ ਤੁਸੀਂ ਉਹਦੇ ਬਾਰੇ ਦੇਖਣਾ ਹੈ ਉਹ ਤੁਸੀਂ ਉਹ ਦੱਸਣਾ ਕਿ ਯਾਰ ਇਹ ਉਹਦੀ ਵਜ੍ਹਾ ਕੀ ਆ ਤੇ ਉਹਦੇ ਨਾਲ ਕਿਉਂਕਿ ਤੁਹਾਡੀ ਫਾਲੋਇੰਗ ਮਾਸ਼ਾਅੱਲਾ ਕਾਫੀ ਜ਼ਿਆਦਾ ਆ ਤੇ ਉਹ ਲੋਕ ਤੁਹਾਨੂੰ ਫਾਲੋ ਕਰਦੇ ਨੇ ਤੁਸੀਂ ਕੋਈ ਵੀ ਅਗਰ ਕੰਮ ਕਰ ਰਹੇ ਹੋ ਠੀਕ ਹੈ ਉਹ ਤੁਹਾਡੇ ਉੱਤੇ ਲਾਜ਼ਮ ਹੈ ਕਿ ਤੁਸੀਂ ਉਹਦਾ ਓਨੈਸਟ ਰਿਵਿਊ ਦਿਓ ਜੋ ਜੈਨੂਅਨ ਹੈ ਉਹਦੇ ਨਾਲ ਤੁਸੀਂ ਦੇਖੋਗੇ ਮੇਰਾ ਤੇਰੇ ਨਾਲ ਕੀ ਤਲਕ ਹੈ ਜਾਂ ਕਿਸੇ ਹੋਰ ਦਾ ਕੀ ਤਲਕ ਹੈ ਉਹਦੇ ਹੋਣਾ ਵੀ ਨਹੀਂ ਚਾਹੀਦਾ ਕਿਉਂ ਜਿਹੜੇ ਤੁਹਾਡੇ ਫਾਲੋਅਰ ਆ ਉਹ ਤੁਹਾਡੇ ਕੋਲ ਕੋਈ ਸ਼ੈ ਨਾ ਤੁਹਾਨੂੰ ਉਹਨਾਂ ਨਾਲ ਲਾਲਚ ਆ ਨਾ ਉਹਨਾਂ ਨੂੰ ਤੁਹਾਡੇ ਨਾਲ ਕੋਈ ਲਾਲਚ ਆ ਠੀਕ ਹੈ ਉਹ ਇੱਕ ਪਿਆਰ ਮੁਹੱਬਤ ਦਾ ਰਿਸ਼ਤਾ ਹੁੰਦਾ ਤੇ ਉਹਦੇ 'ਚ ਕਿਸੇ ਨੂੰ ਚੀਟ ਨਹੀਂ ਕਰਨਾ ਚਾਹੀਦਾ
ਠੀਕ ਹੈ। ਤੇ ਇਸ ਵਾਸਤੇ ਜਿਹੜਾ ਤੁਹਾਡਾ ਰਿਵਿਊ ਆ ਉਹਦੇ ਤੇ ਹੀ ਦੇਖ ਕੇ ਲੋਕ ਫਿਰ ਉਹਨੂੰ ਫਾਲੋ ਕਰਦੇ ਨੇ। ਜੇ ਅਗਰ ਇੱਕ ਚੀਜ਼ ਤੁਹਾਨੂੰ ਉਸ ਤਰ੍ਹਾਂ ਰਿਜ਼ਲਟ ਹੀ ਨਹੀਂ ਦਿੱਤਾ ਜਾਂ ਤੁਹਾਨੂੰ ਉਸ ਤਰ੍ਹਾਂ ਉਹ ਮਹਿਸੂਸ ਨਹੀਂ ਹੋਈ, ਤਾਂ ਤੁਸੀਂ ਕਹਿ ਦਿਓ ਕਿ ਜੀ ਫਲਾਣੀ ਚੀਜ਼ ਇੰਝ ਜਾਂ ਫਲਾਣੀ ਇੰਝ ਆ, ਤੇ ਉਹ ਲੋਕ ਅਗਰ ਉਹਨੂੰ ਅਡਾਪਟ ਕਰਨ, ਠੀਕ ਹੈ, ਤੇ ਉਹ ਫਿਰ ਜਿਹੜਾ ਹੈ ਮੇਰਾ ਖਿਆਲ ਹੈ ਕਿ ਉਹ ਗਲਤ ਗੱਲ ਹੈ। ਨਹੀਂ, ਬਹੁਤ ਸੋਹਣੀ ਗੱਲ ਕੀਤੀ ਹੈ ਤੁਸੀਂ। ਅਸੀਂ ਤੁਹਾਨੂੰ ਬਿਲਕੁਲ ਹੋਨੈਸਟਲੀ ਜਿਹੜਾ ਨਾ ਜੀ ਉਹਦਾ ਰਿਵਿਊ ਕਰਾਂਗੇ ਪਾ ਕੇ, ਤੁਹਾਡੀ BOP ਦੇ ਬਾਰੇ 'ਚ ਵੀ ਦੱਸਾਂਗੇ। ਜੀ, ਜੀ। ਤੁਹਾਡੇ ਤੁਸੀਂ ਉਹ ਸਾਨੂੰ ਦੂਸਰੀ ਪਾਈ ਆ ਯੂਰੀਆ ਫਾਸਫੇਟ ਤੁਸੀਂ ਪਾਈ ਆ, ਉਹਦਾ ਵੀ ਅਸੀਂ ਦੱਸਾਂਗੇ। ਅਸੀਂ ਮੈਂ ਪਹਿਲੀ ਵਾਰੀ ਔਰ ਸਟਾਲਫਰਡ ਯੂਰੀਆ ਫਾਸਫੇਟ ਹਾਂ। ਤੇ ਸਟਾਲਫਰਡ BOP ਠੀਕ ਹੋ ਗਿਆ ਜੀ। ਅਸੀਂ ਗੱਲ ਇਹ ਆ ਵੀ ਪਹਿਲੀ ਦਫਾ ਤੁਹਾਡੇ ਕਹਿਣ ਦੇ ਉੱਤੇ ਮੈਂ ਇਹ ਖਾਦਾਂ ਇਸਤੇਮਾਲ ਕਰ ਰਿਹਾ। ਜੀ, ਜੀ। ਮੈਂ ਪਹਿਲਾਂ ਕੋਈ ਨਹੀਂ ਕੀਤੀਆਂ ਤੇ ਬਿਲਕੁਲ ਜੋ ਉਹਦਾ ਰਿਜ਼ਲਟ ਆਇਆ ਉਹ ਭਰਾਵਾਂ ਨਾਲ ਉਹੀ ਸ਼ੇਅਰ ਹੋਊਗਾ, ਉਹਦੇ ਬਾਰੇ 'ਚ ਕੋਈ ਦੋ ਨੰਬਰੀ ਨਹੀਂ ਹੋਊਗੀ ਜੀ। ਲੇਕਿਨ ਇਹਦੇ 'ਚ ਤੁਸੀਂ ਇਸ ਗੱਲ ਤਾਂ ਮੰਨਦੇ ਹੋ ਕਿ ਤੁਸੀਂ ਇਹ ਮੇਰੀ ਫਸਲ ਜਾ ਕੇ ਦੇਖ ਕੇ, ਹਾਂਜੀ, ਠੀਕ ਹੈ, ਤੇ ਤੁਸੀਂ ਫਿਰ ਇਹ ਫੈਸਲਾ ਕਰਿਆ। ਤੇ ਜਿਹੜੀ ਮੇਰੀ ਫਸਲ ਆ, ਮੈਂ ਬਿਲਕੁਲ ਤੁਹਾਨੂੰ ਓਨੈਸਟ ਉਹਦਾ ਰਿਵਿਊ ਦਿਆ ਕਿ ਉਹਦੇ 'ਚ ਮੈਂ ਇਹ ਚੀਜ਼ਾਂ ਇਸਤੇਮਾਲ ਕੀਤੀਆਂ, ਠੀਕ ਹੈ। ਉਹਦੇ 'ਚ ਤੁਸੀਂ ਮੇਰੇ ਮੁਲਾਜ਼ਮ ਨੂੰ ਵੀ ਪੁੱਛ ਸਕਦੇ ਹੋ, ਇਕੱਲੇ ਜਾ ਕੇ ਵੀ ਕਦੇ ਪੁੱਛ ਲਿਆ ਕੀ ਪਾਣਾ ਤੂੰ, ਕੀ ਉਹ ਤੁਹਾਨੂੰ ਦੱਸੇਗਾ ਵੀ ਇਹ ਚੀਜ਼ਾਂ ਅਸੀਂ ਇਸਤੇਮਾਲ ਕਰਦੇ। ਕਿਉਂਕਿ ਜੇ ਹੁਣ ਮੈਂ ਆਪਣੀ ਕੰਪਨੀ ਦੀ ਮੈਂ ਖੁਦ ਹੀ ਨਹੀਂ ਯੂਜ਼ ਕਰਾਂਗਾ ਜਾਂ ਮੈਨੂੰ ਉਹਦੇ ਤੇ ਇਤਮਾਦ ਨਹੀਂ, ਮੈਂ ਕਿਵੇਂ ਵੇਚਾਂਗਾ ਨਹੀਂ ਜਾਂ ਮੈਂ ਕਿ ਲੋਕਾਂ ਨੂੰ ਕਿਵੇਂ ਕਨਵਿੰਸ ਕਰਾਂ। ਨਹੀਂ, ਇਹ ਗੱਲ ਬਿਲਕੁਲ ਠੀਕ ਕੀਤੀ ਹੈ ਤੁਸੀਂ ਵੀ ਮੈਂ ਤੁਹਾਡੇ ਫਸਲ ਦੇਖ ਕੇ, ਮੈਂ ਤੁਹਾਡੀ ਕੰਪਨੀ ਦੀ ਵਜ੍ਹਾ ਤੋਂ ਨਹੀਂ ਲੈ ਰਿਹਾ, ਹਾਂ, ਤੁਹਾਡੀ ਵਜ੍ਹਾ ਤੋਂ ਨਹੀਂ ਲੈ ਰਿਹਾ, ਮੈਂ ਤੁਹਾਡੀ ਫਸਲ ਦੇਖ ਕੇ ਲਈ ਆ। ਪਰ ਉਹਦਾ ਅੱਗੇ ਹੁਣ ਜੋ ਮੇਰੇ ਵੱਲ ਰਿਜ਼ਲਟ ਆਊਗਾ ਉਹ ਵੀ ਭਰਾਵਾਂ ਨਾਲ ਸ਼ੇਅਰ ਕਰਾਂਗੇ। ਤੇ ਬਾਕੀ ਜਨਾਬ ਜੀ ਚੱਲਦੇ ਹਾਂ ਹੁਣ ਤੇ ਦੇਖਦੇ ਹਾਂ ਵੀ ਅਗਾਂ ਅੱਜ ਦੀ ਦਿਹਾੜੀ ਜਿਹੜੀ ਹੈ ਵੀ ਕਿੱਦਾਂ ਦੀ ਲੰਘਦੀ ਹੈ ਜੀ। ਠੀਕ ਹੈ ਜੀ, ਹਾਂਜੀ। ਇਹ ਰਸਤਾ ਹੈਗਾ ਜੀ ਸਾਡਾ ਵਾਪਸੀ ਦਾ। ਜਾਣਾ ਤੇ ਆਣਾ ਬਰਾਬਰ ਹੀ ਹੁੰਦਾ ਜੀ, ਵੀ ਇੰਝ ਲੱਗਦਾ ਨਾ ਆਉਣ ਦਾ ਪਤਾ ਲੱਗੇ ਨਾ ਜਾਣ ਦਾ ਗੱਡੀ 'ਚ, ਕਿਉਂਕਿ ਸੜਕਾਂ ਤਾਂ ਇੱਕੋ ਜਿਹੀਆਂ ਹੀ ਹੁੰਦੀਆਂ। ਇਹ ਤੇ ਦੂਜੀ ਗੱਲ ਇਹ ਹੈ ਜੀ ਸੜਕ ਦੇ ਬਾਰੇ 'ਚ ਵੀ ਇਹ ਦੇਖ ਲਓ ਵੀ ਤੁਸੀਂ ਇਹ ਉੱਥੇ ਦੀ ਉੱਥੇ ਹੀ ਰਹਿੰਦੀ ਆ ਤੇ ਬੰਦਿਆਂ ਨੂੰ ਜਿਹੜਾ ਨਾ ਉਹਦੀ ਮੰਜ਼ਿਲਾਂ ਤੱਕ ਪਹੁੰਚਾ ਦਿੰਦੀ ਆ। ਅਸੀਂ ਆ ਸਮੁੰਦਰੀਆਂ ਹੋ ਕੇ ਆ ਗਏ, ਇਹ ਉੱਥੇ ਦੀ ਉੱਥੇ ਹੀ ਹੈਗੀ ਆ। ਇੱਦਾਂ ਹੀ ਮਿਸਾਲਾਂ ਜਨਾਬ ਜੀ ਉਸਤਾਦਾਂ ਦੀਆਂ ਵੀ ਇੱਦਾਂ ਹੀ ਹੈਗੀਆਂ ਵੀ ਜਿਹੜੇ ਉਸਤਾਦ ਹੁੰਦੇ ਆ ਨਾ ਜੀ ਜ਼ਾਹਰ ਸਾਹਿਬ, ਉਹ ਤੁਸੀਂ ਦੇਖ ਲਓ ਵੀ ਬੰਦਾ ਨੂੰ ਪੜ੍ਹਾਉਂਦੇ ਆ ਲਿਖਾਉਂਦੇ ਆ ਤੇ ਉਹਨਾਂ ਦੇ ਪੜ੍ਹੇ ਹੋਏ ਜੱਜ ਲੱਗ ਜਾਂਦੇ ਆ, ਉਹਨਾਂ ਦੇ ਪੜ੍ਹੇ ਹੋਏ ਬਿਊਰੋਕਰੇਟਸ ਹੁੰਦੇ ਆ ਬੜੇ ਵੱਡੇ, ਉਹਨਾਂ ਦੇ ਪੜ੍ਹੇ ਹੋਏ ਚੀਫ ਬਣ ਜਾਂਦੇ ਆ, ਡਾਕਟਰ ਬਣਦੇ ਆ ਹੈ। ਲੇਕਿਨ ਜਿਹੜੇ ਉਸਤਾਦ ਕੋਲੋਂ ਪੜ੍ਹਿਆ ਹੁੰਦਾ ਨਾ ਉਹ ਡਾਕਟਰ ਨਹੀਂ ਹੁੰਦਾ, ਜਿਹਦੇ ਤੋਂ ਅਸੀਂ ਪ੍ਰਾਇਮਰੀ ਪੜ੍ਹਦੇ ਆ, ਜਿਹਦੇ ਵਿੱਚੋਂ ਅਸੀਂ ਉਹ ਜਸਟ ਆ ਟੀਚਰ ਹੁੰਦੇ ਆ, ਉਸਤਾਦ ਹੁੰਦੇ ਆ ਹੈ। ਤੇ ਇਦਾਂ ਹੀ ਰੋਡ ਹੈ ਜੀ। ਬਿਲਕੁਲ ਜੀ। ਇਹ ਦੇਖੋ ਰੋਡਾਂ 'ਚ ਵੀ ਫਰਕ ਹੈ। ਇਹ ਹੁਣ ਜਿਵੇਂ ਇੱਕ ਹਾਈਵੇ ਰੋਡ ਹੈ, ਵੱਡਾ ਰੋਡ ਹੈ, ਠੀਕ ਹੈ, ਇੱਕ ਛੋਟੀ ਪੱਗ ਡੰਡੀਆਂ ਹੁੰਦੀਆਂ ਤੇ ਇਹ ਉਸੇ ਤਰ੍ਹਾਂ ਹੀ ਆ ਵੀ ਜਿਵੇਂ ਪ੍ਰਾਇਮਰੀ ਦਾ ਉਸਤਾਦ ਤੇ ਹਾਈ ਦਾ ਉਸਤਾਦ ਤੇ ਅੱਗੇ ਤੁਹਾਡਾ ਯੂਨੀਵਰਸਿਟੀ ਦਾ ਜਾਂ ਕਾਲਜ ਦਾ ਉਸਤਾਦ, ਠੀਕ ਹੈ ਨਾ। ਹਾਂਜੀ, ਉਸਤਾਦ ਤੋਂ ਉਸਤਾਦ ਹੀ ਹੈ, ਕਿਉਂਕਿ ਉਹਦਾ ਇਲਮ ਪ੍ਰਾਇਮਰੀ ਦਾ ਜਿਹੜਾ ਟੀਚਰ ਹੈ ਉਹਦਾ ਇਲਮ ਉਹਦੇ ਮੁਤਾਬਕ ਉਹ ਜੋ ਉਹਦੇ ਕੋਲ ਹੁੰਦਾ ਉਹ ਤੁਹਾਨੂੰ ਟ੍ਰਾਂਸਫਰ ਕਰਦਾ ਜੋ ਤੁਹਾਡੀ ਉਮਰ ਦੇ ਮੁਤਾਬਕ, ਤੁਹਾਡੇ ਜ਼ਿਹਨ ਦਿਮਾਗ ਦੇ ਮੁਤਾਬਕ, ਠੀਕ ਹੈ। ਉਹ ਇਲਮ ਲੈ ਕੇ ਤੁਸੀਂ ਅਗਲੇ ਹਿੱਸੇ 'ਚ ਜਾਂਦੇ ਆ, ਠੀਕ ਹੈ। ਅਗਲੇ ਹਿੱਸੇ ਜਾ ਕੇ ਤੁਸੀਂ ਜਨਾਬ ਫਿਰ ਹਾਈ ਹਿੱਸੇ ਦੇ ਵਿੱਚ ਆਉਂਦੇ, ਉੱਥੇ ਦਾ ਜਿਹੜਾ ਉਸਤਾਦ ਤੁਹਾਡਾ ਹੁੰਦਾ ਹੈ ਉਹਦਾ ਇਲਮ ਫਿਰ ਉਸ ਦਰਜੇ ਦਾ ਹੁੰਦਾ ਹੈ, ਠੀਕ ਹੈ। ਉਹ ਤੁਹਾਨੂੰ ਉਹ ਇਲਮ ਟ੍ਰਾਂਸਫਰ ਕਰਦਾ ਹੈ। ਤੇ ਇਸੇ ਤਰ੍ਹਾਂ ਹੀ ਸੜਕਾਂ ਜਿਹੜੇ ਵੱਡੇ ਰੋਡ ਹੈ ਉੱਥੇ ਵੱਡੀ ਟ੍ਰੈਫਿਕ, ਠੀਕ ਹੈ, ਵੱਡੇ ਨਿਜ਼ਾਮ ਤੇ ਸਪੀਡ ਜ਼ਿਆਦਾ, ਠੀਕ ਹੈ ਨਾ, ਰਫ਼ਤਾਰ ਤੁਹਾਡੀ ਜਿਹੜੀ ਹੈ ਉਹ ਜ਼ਿਆਦਾ, ਮੋਟਰਵੇ ਜਿਹੜੀ ਉਹ ਤੇ ਇਸ ਤੋਂ ਵੀ ਜ਼ਿਆਦਾ ਰਫ਼ਤਾਰ, ਹਾਂਜੀ, ਠੀਕ ਹੈ। ਤੇ ਜਿਹੜੀ ਛੋਟੀ ਪੱਗ ਡੰਡੀਆਂ ਹੁੰਦੀਆਂ ਉਹ ਤੇ ਜ਼ਰਾ ਬੰਦਾ ਸਲੋ ਚੱਲਦਾ, ਠੀਕ ਹੈ ਨਾ। ਇਹ ਉਸੇ ਤਰ੍ਹਾਂ ਹੀ ਆ ਜਿਹੜੀ ਤੁਸੀਂ ਮਿਸਾਲ ਸੜਕ ਦੀ ਜਿਹੜੀ ਆ ਉਸਤਾਦ ਦੇ ਨਾਲ ਲਗਾਈ ਆ ਕਿ ਸੜਕਾਂ ਉੱਥੇ ਰਹਿੰਦੀਆਂ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਦਿੰਦੀਆਂ। ਉਸਤਾਦ ਜਿਹੜੇ ਉੱਥੇ ਹੀ ਰਹਿੰਦੇ ਨੇ ਤੁਹਾਨੂੰ ਹਾਂਜੀ ਉਸਤਾਦ ਦੇ ਵਿੱਚ ਮੁਫਤ ਸ਼ੋਭਿਆਂ ਦੇ ਉਹ ਤਾਂ ਜੀ ਪੂਰੀ ਜ਼ਿੰਦਗੀ ਜਿਹੜੀ ਹੈ ਉਸਤਾਦ ਹੀ ਆ, ਸਿੱਖਣ ਇਹ ਬੰਦਾ ਸਿੱਖਦਾ ਹੀ ਹੈ ਜੀ। ਇਹਦੇ ਤੋਂ ਮਾੜੇ ਸਬਕ ਵੀ ਲੱਭਦੇ ਆ, ਇਹਦੇ ਤੋਂ ਚੰਗੇ ਸਬਕ ਵੀ ਲੱਭਦੇ ਆ। ਇਹ ਤਾਂ ਲੱਭਣ ਵਾਲੇ ਤੇ ਡਿਪੈਂਡ ਕਰਦਾ ਵੀ ਉਹਨੇ ਸਬਕ ਕਿਹੜਾ ਲੈਣਾ ਹੈਗਾ। ਹਾਂਜੀ ਬਰਲ ਜੀ, ਅਸੀਂ ਇਸ ਵੇਲੇ ਪਹੁੰਚ ਗਏ ਆ ਆਪਣੇ ਪਿੰਡ ਦੇ ਲਾਗੇ, ਸੋਹਣਾ ਪਿੰਡ ਮੇਰਾ ਰਹਿਮੇ ਸ਼ਾਹ, ਮੰਡੀ ਰਹਿਮੇ ਸ਼ਾਹ। ਤੇ ਉਸ ਤੋਂ ਬਾਅਦ ਜੀ ਖਾਦ ਜਿਹੜੀ ਆ ਅੰਟਾਲ ਸਾਹਿਬ ਕੋਲੋਂ ਅਸੀਂ ਲਈ ਆ, ਉਹ ਪਿੱਛੇ ਗੱਡੀ ਦੇ ਵਿੱਚ ਪਈ ਆ। ਤੇ ਹੁਣ ਜਾ ਕੇ ਜੀ ਬਸ਼ੀਰ ਨੇ ਜਾਣਾ ਸੀਗਾ ਅੱਜ ਫੌਤਗੀ ਤੇ, ਜੇ ਹੋਵੇ ਤਾਂ ਉਹਨੇ ਕਿਹਾ ਸਾਹੀਵਾਲ ਫੌਤਗੀ ਹੋ ਗਈ, ਜੇ ਨਾ ਹੋਇਆ ਤਾਂ ਜ਼ਹੇਬ ਨੂੰ ਬੁਲਾਵਾਂਗੇ ਜੀ ਤੇ ਅੱਜ ਦੇਵਾਂਗੇ ਛੱਟਾ 2 ਕਰੋ ਜੀ। ਇਹ ਬਸ਼ੀਰ ਨੂੰ ਪਤਾ ਤਾਂ ਨਾ ਇਹਦਾ ਤੂੰ ਅੱਜ ਖਾਦ ਪਾਣੀ ਤੇ ਅੱਜ ਪਾਣੀ ਲਾਣਾ, ਉਸ ਦਿਨ ਵੀ ਫੌਤਗੀ ਸੀਗੀ ਤੇ ਅੱਜ ਫਿਰ ਫੌਤਗੀ। ਨਹੀਂ ਉਹ ਤਾਂ ਅੱਗੇ ਪਹਿਲਾਂ ਤਾਂ ਨਹੀਂ ਦੱਸ ਦਿੰਦਾ, ਉਹ ਤਾਂ ਅੱਗੇ ਸਵੇਰ ਇਹ ਗੱਲ ਕਰਦਾ ਸੀਗਾ ਵੀ ਗੱਲ ਇਹ ਰਾਣਾ ਸਾਹਿਬ ਵੀ ਨਾ ਫਰਿਸ਼ਤੇ ਦੇ ਨਾਮ ਲਿਖ ਲਏ ਹੋਏ ਸਾਡੇ ਫੈਮਿਲੀ ਦੇ।
ਨਹੀਂ ਨਹੀਂ ਮੈਂ ਤਾਂ ਗੱਲ ਕਰਦਾ ਹਾਂਜੀ। ਵੀ ਉਸ ਦਿਨ ਤੁਸੀਂ ਉਹ ਪਾਣੀ ਲਾ ਰਹੇ ਸੀ ਜਿਸ ਦਿਨ ਆਪਾਂ ਸਟਾਰਫੀਡ ਯੂਰੀਆ ਹਾਂਜੀ, ਉਸ ਦਿਨ। ਫਾਸਫੇਟ ਪਾਈ ਸੀ ਉਹਨੇ ਉਸ ਦਿਨ ਤੈਨੂੰ ਅਲਰਟ ਕਰਿਆ ਉਹਨੇ ਕਿਹਾ ਅੱਜ ਦੇਰੇ ਤੂੰ ਸੋਣਾ ਹਾਂ ਤੇ ਮੈਂ ਜਾਣਾ ਹੀ ਨਾ ਸਾਹੀਵਾਲ ਉਹਨੇ ਨਹੀਂ ਦਿੱਤੀ ਤੇ ਅੱਜ ਹੁਣ ਫੇਰ ਦੁਬਾਰੇ ਤੇਰਾ ਉਹ ਖਾਦ ਦਾ ਛੱਟਾ ਦੇਣਾ ਤੂੰ ਕਿਹਾ ਵੀ ਉਹਨੇ ਬਹੁਤ ਕਿਤੇ ਜਾਣਾ ਹਾਂਜੀ ਅੱਛਾ ਮੈਂ ਤਾਂ ਗੱਲ ਕਰਦਾ ਵੀ ਉਹ ਪਤਾ ਨਹੀਂ ਨਹੀਂ ਉਹ ਇਦਾਂ ਦਾ ਬੰਦਾ ਨਹੀਂ ਹੈ ਜੀ ਅੱਛਾ। ਬਾਕੀ ਉਹ ਮਾਮਲਾ ਤਾਂ ਜ਼ਿੰਦਗੀ ਦੇ ਸਭ ਹੁੰਦੇ ਪਰ ਲੇਕਿਨ ਰਹਿੰਦੇ। ਕਈ ਬੰਦੇ ਹੁੰਦੇ ਨੀਅਤ ਦੇ ਵਲੀ ਨਾ ਆਪਣੇ ਹਾਂਜੀ ਕਈ ਹੁੰਦੇ ਆ ਲੇਕਿਨ ਹੁੰਦਾ ਵੀ ਜਦੋਂ ਕੰਮ ਹੋਵੇ ਤਾਂ ਆਈ ਬਾਈ ਸ਼ਾਈ ਕਰਨੀ ਨਹੀਂ ਨਹੀਂ ਉਹ ਬਸ਼ੀਰ ਗੁੱਡਮੈਨ ਜ਼ਿੰਦਾਬਾਦ। ਜ਼ਿੰਦਾਬਾਦ ਠੀਕ ਹੈ ਜੀ ਤੁਹਾਡੇ ਨਾਲ ਜੋ ਬਸ਼ੀਰ ਵੀ ਆਪੇ ਹੋਊਗਾ ਜ਼ਿੰਦਾਬਾਦ ਆ ਰਾਣਾ ਸਾਹਿਬ ਜੇ ਬਸ਼ੀਰ ਨਾ ਹੋਵੇ ਫਿਰ ਆਪ ਕਰਨਾ ਪਊ ਨਹੀਂ ਆਪ ਕਰਨਾ ਹੋਊਗਾ। ਨਹੀਂ ਕੋਈ ਬੰਦਾ ਕੋਈ ਨਾ ਕੋਈ ਰੱਬ ਦੇਊਗਾ ਹਾਂ, ਠੀਕ। ਅੱਛਾ ਜੀ ਬਾਕੀ ਗੱਲਬਾਤ ਜੀ ਤੁਹਾਡੇ ਨਾਲ ਸ਼ਾਮੀ ਹੁੰਦੀ ਆ ਤੇ ਉਮੀਦ ਆ ਵੀ ਵਲੌਗ ਜਿਹੜਾ ਹੈ ਤੁਹਾਨੂੰ ਪਸੰਦ ਆ ਰਿਹਾ ਹੋਣਾ ਸਵਾਦੀ ਤੇ ਪਰੌਠੇ ਵੀ ਇਹਦੇ ਵਿੱਚ ਆ ਗਏ ਤੇ ਬੜਾ ਕੁਝ ਆ ਗਿਆ ਸਵੇਰ ਦੇ ਆਪਾਂ ਤੇ ਹੁਣ ਤੇ ਪਰੌਠੇ ਇਹ ਮੇਰਾ ਜੀ ਆ ਗਿਆ ਜੀ ਸੋਹਣੇ ਪਿੰਡ ਦਾ ਬੋਰਡ ਤੁਸੀਂ ਇਹ ਦੇਖੋ ਇਹ ਸੋਹਣਾ ਪਿੰਡ ਰਹਿਮੇ ਸ਼ਾਹ ਦਾ ਚੌਕ ਆ ਗਿਆ ਜੀ ਤੇ ਜੁੜੇ ਰਹੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਬਸ ਲੈ ਜਾਣਾ ਜੀ। ਹਾਂ ਨਹੀਂ ਨਹੀਂ ਮੇਰਾ ਮੋਟਰਸਾਈਕਲ ਇੱਥੇ ਲਓ ਜੀ ਇਹ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਆਵਾਮ ਜਿਹੜੀ ਹੈ ਨਾ ਜੀ ਇਹ ਉਹ ਦੇਖੋ ਬਹੁਤ ਥੈਂਕ ਯੂ ਜਨਾਬ ਓਕੇ ਸਰ ਓਕੇ ਜੀ ਤੇ ਇਹ ਹੁਣ ਬੈਗ ਤੁਸੀਂ ਲਾ ਲੋਗੇ ਆਪਣੇ ਇਹ ਲਾ ਲਓ ਇਹ ਲਾ ਤੇ ਲੈਣਾ ਮੰਨਾ ਲੱਭਦੇ ਫਿਰਿਓ ਹਾਂਜੀ ਤੇ ਬਾਅਦ ਵਿੱਚ ਮੰਨਾ ਲੱਭਦੇ ਫਿਰਿਓ ਬੈਗ ਤੁਹਾਡੇ ਪਏ ਪਿੱਛੇ ਲਾ ਲਓ ਜੀ ਮੈਂ ਲਾ ਲੈਣਾ ਸਟਾਲਫਰਡ ਗ੍ਰੀਨੋ ਹਾਂ। ਮੈਗਨੀਸ਼ੀਅਮ ਸਲਫੇਟ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਮੈਂ ਕੱਟ ਦੇਣਾ ਨਹੀਂ ਇਹ ਕੱਟਣਾ ਕਾਹਦਾ ਯਾਰ ਹਾਂਜੀ ਅਸੀਂ ਹੁਣ ਦੇ ਰਹੇ ਹਾਂ ਜੀ ਖਾਦ ਦਾ ਛੱਟਾ ਤੁਹਾਨੂੰ ਦੱਸਿਆ ਇੱਕ ਬੋਰੀ ਯੂਰੀਆ ਤੇ ਇੱਕ ਜਿਹੜਾ ਆ ਮੈਗਨੀਸ਼ੀਅਮ ਸਲਫੇਟ ਮਿਲਾ ਕੇ ਯੂਰੀਆ ਦੇ ਵਿੱਚ ਤੇ ਹੁਣ ਜਿਹੜਾ ਆ ਜ਼ੁਹੇਬ ਜੀ ਬਸ਼ੀਰ ਕੋਈ ਨਹੀਂ ਹੈ ਬਸ਼ੀਰ ਗਿਆ ਹੋਇਆ ਤੇ ਆ ਜ਼ੁਹੇਬ ਜਨਾਬ ਜੀ ਫੋਨ ਕੀਤਾ ਤੇ ਆ ਗਿਆ ਬਹੁਤ ਮਿਹਰਬਾਨੀ ਇਹਦੀ ਲਓ ਜੀ ਅੱਜ ਦੀ ਵੀਡੀਓ ਹੋਈ ਤਮਾਮ ਤੇ ਆਪਣੇ ਅਖੀਰ ਨੂੰ ਪਹੁੰਚ ਗਏ ਅਸੀਂ ਹੁਣ ਆਹ ਉਹ ਦੇ ਰਿਹਾ ਤੇ ਇੱਕ ਉਹਦੇ ਵਿੱਚ ਝੋਲੀ ਦੇ ਵਿੱਚ ਮੈਂ ਪਾਣਾ ਜੀ ਇਹ ਇੱਧਰ ਦੋ ਕਨਾਲ ਨੂੰ ਦੇ ਰਿਹਾ ਤੇ ਉੱਧਰ ਚੱਲਦੇ ਆ ਤੇ ਮੈਨੂੰ ਹੁਣ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਬਰਾਬਰ